ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਹੁਣ ਪੈਰ ਫਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸੇ ਪਾਰਟੀ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ, ਦਰਬਾਰ ਸਾਹਿਬ ਦੇ ਮਾਡਲ ਤੋੜੇ। ਉਸੇ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੇ ਉੱਤੇ ਵੱਡੀਆਂ ਅਖਬਾਰਾਂ ਦੇ ਵਿੱਚ ਵੱਡੇ ਫਲੈਕਸ ਲਗਾ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਵੀਰਵਾਰ ਦਿਵਸ ਹੋਇਆ, ਨਾਮ ਦਿੱਤਾ ਗਿਆ। ਇਹ ਕਿਉਂ? ਇਹਦਾ ਮਤਲਬ ਹੈ ਕਿ ਇਹ ਐਸਿਮੂਲੇਟ ਕਰ ਰਹੇ ਨੇ, ਹੌਲੀ ਜਜ਼ਬ ਕਰ ਲਈਏ ਸਿੱਖ ਕੌਮ ਦੇ ਨਿਆਰੇਪਨ ਨੂੰ। ਕਿਸੇ ਨਾ ਕਿਸੇ ਤਰੀਕੇ ਨਾਲ ਸ਼ਬਦਾਵਲੀ ਐਸੀ ਦਿੱਤੀ ਜਾਂਦੀ ਹੈ, ਮਸਲਨ ਦੇ ਤੌਰ ਤੇ ਸ਼ਹੀਦ ਸ਼ਬਦ ਇਸਤੇਮਾਲ ਨਾ ਕਰਕੇ ਕਿਹਾ ਜਾਂਦਾ ਹੈ ਕਿ ਬਲੀਦਾਨ ਦਿੱਤਾ। ਬਲੀਦਾਨ ਸ਼ਬਦ ਸਾਡਾ ਨਹੀਂ ਹੈ, ਬਲੀਦਾਨ ਸ਼ਬਦ ਗੁਰਮਤਿ ਦੀ ਫਿਲਾਸਫੀ ਦਾ ਹਿੱਸਾ ਨਹੀਂ ਹੈ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਲਹੂ ਨਾਲ ਸਿੰਜੀ ਹੋਈ ਧਰਤੀ ਹੈ। ਇਹ ਦੇਸ਼ ਪੰਜਾਬ ਸਾਡਾ ਹੈ। ਉਹਨਾਂ ਨੇ ਕਬਜ਼ਾ ਕੀਤਾ ਹੈ। ਜਦ ਕਬਜ਼ਾ ਜਿਸਨੇ ਕੀਤਾ ਹੋਏ ਉਹਦੇ ਕੋਲ ਛੁਡਾਈਏ, ਫਿਰ ਅਸੀਂ ਵੱਖਵਾਦੀ ਕਿਵੇਂ? ਸਲੋ ਪੋਇਜ਼ਨਿੰਗ ਦੇ ਕਰਕੇ ਪੰਜਾਬ ਦੇ ਵਿੱਚ ਜੈਨੋਸਾਈਡ ਕੀਤਾ ਜਾ ਰਿਹਾ ਹੈ। ਇੱਕ ਸਾਡਾ ਕਲਚਰਲ ਜੈਨੋਸਾਈਡ ਹੈ, ਸਾਡੀ ਸਭਿਅਤਾ ਨੂੰ ਖਤਮ ਕੀਤਾ ਜਾ ਰਿਹਾ ਹੈ, ਰਲਗੱਡ ਕੀਤਾ ਜਾ ਰਿਹਾ ਹੈ, ਬ੍ਰਾਹਮਣਵਾਦ ਦੇ ਵਿੱਚ ਰਲਾਇਆ ਜਾ ਰਿਹਾ ਹੈ। ਜੈਨੋਸਾਈਡ ਹੈ। ਸਾਡੀ ਬੋਲੀ ਦਾ ਜੈਨੋਸਾਈਡ ਹੋ ਗਿਆ, ਨਸਲਕੁਸ਼ੀ ਹੋ ਗਈ। ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਅਸੀਂ ਹਿੰਦੀ ਬੋਲਣ ਲੱਗ ਪਏ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ 26 ਜਨਵਰੀ 1986 ਨੂੰ ਜਿਹੜਾ ਸਰਬਤ ਖਾਲਸਾ ਸੰਗਠਿਤ ਹੋਇਆ ਸੀਗਾ, ਉਸ ਸਰਬਤ ਖਾਲਸਾ ਦੀ 40ਵੀਂ ਵਰ੍ਹੇਗੰਢ ਦੇ ਉੱਤੇ ਉਸ ਨੂੰ ਯਾਦ ਕਰਦਿਆਂ ਹੋਇਆਂ ਅਤੇ ਮੌਜੂਦਾ ਸੰਘਰਸ਼ ਦੀ ਲਗਾਤਾਰਤਾ ਨੂੰ ਅੱਗੇ ਵਧਾਉਣ ਵਾਸਤੇ, ਚਿੰਤਨ ਕਰਨ ਵਾਸਤੇ, ਭਵਿੱਖ ਦੀ ਯੋਜਨਾ ਬਣਾਉਣ ਵਾਸਤੇ ਅੱਜ ਇੱਥੇ ਇੱਕ ਇਤਿਹਾਸਿਕ ਇਕੱਠ 4 ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮੈਂ ਦੇਖ ਰਿਹਾ ਹਾਂ ਕਿ ਜਿੰਨੀ ਵੀ ਸੰਗਤ ਆਈ ਹੈ, ਇਹਨਾਂ ਦੇ ਵਿੱਚ ਇੱਕ ਜਜ਼ਬਾ ਨਜ਼ਰ ਆ ਰਿਹਾ ਹੈ, ਅੰਦਰ ਇੱਕ ਵਲਵਲਾ ਹੈ ਆਪਣੇ ਕੌਮੀ ਘਰ ਬਣਾਉਣ ਵਾਸਤੇ, ਆਪਣੀ ਕੌਮੀ ਮੰਜ਼ਿਲ ਨੂੰ ਹਾਸਲ ਕਰਨ ਵਾਸਤੇ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਹੋਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹਾਂ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਨਜ਼ਰਾਂ ਮਿਹਰ ਦਾ ਸਦਕਾ ਇੱਥੇ ਇਕੱਠੇ ਹੋਏ ਹਾਂ। ਜੇ ਮੈਂ ਗੱਲ ਜੂਨ 1984 ਤੋਂ ਸ਼ੁਰੂ ਕਰਾਂ, 1978 ਤੋਂ ਸ਼ੁਰੂ ਕਰਾਂ, ਮੇਰੇ ਖਿਆਲ ਮੁਤਾਬਕ ਇਤਿਹਾਸ ਬਹੁਤ ਲੰਮਾ ਹੋ ਜਾਂਦਾ ਹੈ। 1978 ਦੇ ਵਿੱਚ ਜਿਸਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਤਾਂ ਉਸ ਵੇਲੇ ਸਿੱਖ ਕੌਮ ਦੇ ਜੈਨੋਸਾਈਡ ਕਰਨ ਦਾ, ਨਸਲਕੁਸ਼ੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀਗਾ। ਸ਼ਹੀਦ ਭਾਈ ਫੌਜਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਇਹ ਨਸਲਕੁਸ਼ੀ, ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀਗਾ। ਔਰ ਜਿਸ ਦੇ ਚੱਲਦਿਆਂ ਹੋਇਆਂ ਜੂਨ 1984 ਦੇ ਵਿੱਚ ਜਿਸ ਵੇਲੇ ਭਾਰਤ ਦੀ ਫੌਜ ਨੇ ਉਹ ਸੰਵਿਧਾਨ ਜੋ ਕਿ 26 ਜਨਵਰੀ 1950 ਨੂੰ ਘੜਿਆ ਗਿਆ ਸੀਗਾ, ਉਹ ਤਿਰੰਗਾ
ਉਹ ਸੰਵਿਧਾਨ ਜਿਹਦੇ ਹੇਠ ਸਾਡੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਉੱਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਭਾਰਤੀ ਫੌਜ ਨੇ ਹਮਲਾ ਕੀਤਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਹੁਣ ਪੈਰ ਫਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸੇ ਪਾਰਟੀ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ, ਦਰਬਾਰ ਸਾਹਿਬ ਦੇ ਮਾਡਲ ਤੋੜੇ। ਅੱਜ ਤੁਸੀਂ ਵੇਖ ਰਹੇ ਹੋ ਕਿ ਉਸੇ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੇ ਉੱਤੇ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਲਗਾ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਸ਼ਬਦਾਂ ਦਾ ਜਦ ਤੱਕ ਅਸੀਂ ਅਧਿਐਨ ਨਹੀਂ ਕਰਾਂਗੇ, ਸ਼ਬਦਾਂ ਨੂੰ ਜਦ ਤੱਕ ਅਸੀਂ ਸਮਝਾਂਗੇ ਨਹੀਂ ਕਿ ਹਿੰਦ ਦੀ ਚਾਦਰ ਅਤੇ ਸ੍ਰਿਸ਼ਟੀ ਦੀ ਚਾਦਰ ਵਿੱਚ ਕਿੰਨਾ ਅੰਤਰ ਹੈ। ਸ੍ਰਿਸ਼ਟੀ ਦੀ ਚਾਦਰ ਇੱਕ ਬ੍ਰਹਮੰਡ ਦੇ ਨਾਲ ਸੰਬੰਧਿਤ ਹੈ, ਖਾਲਸਾ ਬ੍ਰਹਮੰਡੀ ਹੈ। ਖਾਲਸਾ ਕਿਸੇ ਦੇਸ਼ ਦੀਆਂ ਸੀਮਾਵਾਂ ਤੱਕ ਸੀਮਿਤ ਰਹਿਣ ਵਾਲੀ ਸ਼ਕਤੀ ਨਹੀਂ ਹੈ। ਗੁਰੂ ਸਾਹਿਬ ਦੀ ਕੁਰਬਾਨੀ ਨੂੰ, ਗੁਰੂ ਸਾਹਿਬ ਦੇ ਸ਼ਹਾਦਤ ਨੂੰ ਜਿਸ ਵੇਲੇ ਅਸੀਂ ਹਿੰਦ ਦੀ ਚਾਦਰ ਨਾਲ ਜੋੜ ਦਿੰਦੇ ਹਾਂ ਤੇ ਚੇਤੇ ਰੱਖਿਓ, ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਵੇਂ ਕਿ ਭਾਜਪਾ ਪੇਸ਼ ਕਰ ਰਹੀ ਹੈ ਕਿ ਦੇਸ਼ ਦੀ ਸੰਸਕ੍ਰਿਤੀ, ਦੇਸ਼ ਭਗਤੀ, ਸਾਹਿਬਜ਼ਾਦਿਆਂ ਨੇ ਵੀ ਸਨਾਤਨ ਧਰਮ ਦੀ ਰੱਖਿਆ ਵਾਸਤੇ ਕੁਰਬਾਨੀਆਂ ਕੀਤੀਆਂ। ਨਹੀਂ, ਦੇਸ਼ ਤੋਂ ਵੱਡੀ ਚੀਜ਼ ਜਿਹੜੀ ਹੈ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ ਪਾਈ ਹੈ, ਮਾਨਵਤਾ, ਮਨੁੱਖਤਾ। ਜੋ ਕੁਝ ਵੀ ਹੈ ਉਹ ਮਨੁੱਖਤਾ ਵਾਸਤੇ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਵੀਰਵਾਲ ਦਿਵਸ ਹੋਇਆ, ਨਾਮ ਦਿੱਤਾ ਗਿਆ, ਇਹ ਕਿਉਂ? ਇਹਦਾ ਮਤਲਬ ਹੈ ਕਿ ਇਹ ਐਸਿਮੂਲੇਟ ਕਰ ਰਹੇ ਨੇ ਹੌਲੀ ਹੌਲੀ, ਕਿ ਜਜ਼ਬ ਕਰ ਲਈਏ ਸਿੱਖ ਕੌਮ ਦੇ ਨਿਆਰੇਪਨ ਨੂੰ। ਕਿਸੇ ਨਾ ਕਿਸੇ ਤਰੀਕੇ ਨਾਲ ਸ਼ਬਦਾਵਲੀ ਐਸੀ ਦਿੱਤੀ ਜਾਂਦੀ ਹੈ, ਮਸਲਨ ਦੇ ਤੌਰ ਤੇ ਸ਼ਹੀਦ ਸ਼ਬਦ ਇਸਤੇਮਾਲ ਨਾ ਕਰਕੇ ਕਿਹਾ ਜਾਂਦਾ ਹੈ ਕਿ ਬਲੀਦਾਨ ਦਿੱਤਾ। ਬਲੀਦਾਨ ਸ਼ਬਦ ਸਾਡਾ ਨਹੀਂ ਹੈ। ਬਲੀਦਾਨ ਸ਼ਬਦ ਗੁਰਮਤਿ ਦੀ ਫਿਲਾਸਫੀ ਦਾ ਹਿੱਸਾ ਨਹੀਂ ਹੈ। ਗੁਰਮਤਿ ਦੀ ਫਿਲਾਸਫੀ ਦੇ ਵਿੱਚ ਸ਼ਹਾਦਤ ਹੈ। ਮਨੂਵਾਦੀ ਸੋਚ ਦੇ ਵਿੱਚ ਬਲੀ ਦਿੱਤੀ ਜਾਂਦੀ ਸੀਗੀ, ਕਿਸੇ ਦੇਵੀ ਨੂੰ ਖੁਸ਼ ਕਰਨ ਵਾਸਤੇ, ਕਿਸੇ ਦੇਵਤੇ ਨੂੰ ਖੁਸ਼ ਕਰਨ ਵਾਸਤੇ ਬਲੀ ਦਾ ਸਿਸਟਮ ਸੀਗਾ। ਇਹ ਬਲੀਦਾਨ ਸ਼ਬਦ ਸਾਡੇ ਦਿਮਾਗ ਦੇ ਵਿੱਚ ਪਾ ਰਹੇ ਨੇ। ਲੋੜ ਹੈ ਇਹ ਵਿਚਾਰਨ ਦੀ, ਖਾਲਸਾ ਕਦੀ ਵੀ ਅੱਤਵਾਦੀ ਨਹੀਂ ਹੁੰਦਾ। ਚੇਤੇ ਰੱਖਿਓ, ਜਦ ਖਾਲਸਾ ਅੱਤਵਾਦੀ ਨਹੀਂ ਹੈ ਤੇ ਖਾਲਿਸਤਾਨੀ ਵੀ ਅੱਤਵਾਦੀ ਨਹੀਂ ਹੈ। ਖਾਲਿਸਤਾਨੀ ਵੱਖਵਾਦੀ ਨਹੀਂ ਹੈ। ਅਸੀਂ ਆਪਣੇ ਦੇਸ਼ ਪੰਜਾਬ ਹੈ ਉਹ ਕਬਜ਼ਾ ਛੁਡਾਉਣ ਦੀ ਲੜਾਈ ਲੜ ਰਹੇ ਹਾਂ। ਇਹ ਦੇਸ਼ ਪੰਜਾਬ ਸਾਡਾ ਹੈ, ਇਹ ਧਰਤੀ ਸਾਡੀ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਲਹੂ ਨਾਲ ਸਿੰਜੀ ਹੋਈ ਧਰਤੀ ਹੈ। ਇਹ ਦੇਸ਼ ਪੰਜਾਬ ਸਾਡਾ ਹੈ। ਉਹਨਾਂ ਨੇ ਕਬਜ਼ਾ ਕੀਤਾ ਹੈ। ਜਦ ਕਬਜ਼ਾ ਜਿਸਨੇ ਕੀਤਾ ਹੋਏ ਉਹਦੇ ਕੋਲ ਛੁਡਾਈਏ, ਫਿਰ ਅਸੀਂ ਵੱਖਵਾਦੀ ਕਿਵੇਂ? ਨਾ ਹੀ ਅਸੀਂ ਦਹਿਸ਼ਤਵਾਦੀ ਹਾਂ।
ਸਾਡੇ ਉੱਤੇ ਇਨਾਮ ਜੋੜੇ ਜਾਂਦੇ ਨੇ। ਇਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਨਹੀਂ, ਅਸੀਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਾਂ, ਅਸੀਂ ਮਾਨਵਤਾ ਨੂੰ ਪਿਆਰ ਕਰਦੇ ਹਾਂ, ਅਸੀਂ ਨਿਰਵੈਰਤਾ ਦੇ ਪੁਜਾਰੀ ਹਾਂ, ਅਸੀਂ ਨਿਰਵੈਰ ਹਾਂ, ਨਿਰਭਉ ਦੇ ਉਪਾਸਕ ਹਾਂ। ਭੈ ਕਾਹੂ ਕੋ ਦੇਤ ਨੈ ਭੈ ਮਾਨਤਾਨ, ਨਾ ਡਰ ਦੇਦੇ ਹਾਂ ਤੇ ਨਾ ਡਰ ਕਬੂਲ ਕਰਦੇ ਹਾਂ। ਸਾਡਾ ਖਾਲਿਸਤਾਨ ਚੇਤੇ ਰੱਖਿਓ, ਨਾਨਕ ਸ਼ਾਹੀ ਵਿਚਾਰਧਾਰਾ ਦੀ ਬੁਨਿਆਦ ਤੇ ਬਣਨਾ ਹੈ। ਨਾਨਕ ਸ਼ਾਹੀ ਵਿਚਾਰਧਾਰਾ ਇੱਕ ਐਸੀ ਵਿਚਾਰਧਾਰਾ ਹੈ ਜਿਹਦੇ ਵਿੱਚ अव्वल अल्लाह नूर पाया कुदरत के सब बंदे, एक नूर ते सब जग उपजया, कौन भले कौन मंदे, मानस की जात सबे एक के पहचान वो, ना को बैरी नहीं बेगाना, सगल संग हमको बने आई। साडा तो यह सिद्धांत है, खालिस्तान का यह सिद्धांत है। क्यों? उसका कारण है कि खालसा केवल ते केवल एक अकाल पुरख का पुजारी है और श्री गुरु ग्रंथ साहब जी दे कोलों, शब्द गुरु दे कोलों, श्री अकाल तख्त साहब दे कोलों सेध लैंदा है। इस करके चेते रखियो, जिसने सरकारां सानू वखवादी कहंदियां ने तां डोलना नहीं है, साड़ी मानसिकता नू डोलाउण वास्ते साडे उत्ते इहो जिहे दूषण लगाए जाते हैं। मैं गल करा जेकर नस्लकुशी की, जेनोसाइड नस्लकुशी एक ऐसा शब्द है जिहदे रूप कई ने, जिहदे आकार कई ने, जिहदे मीनिंग कई ने। 84 तो पहला ते 84 तो बाद मैं जिवें गल कीती, 1978 तो साडा जेनोसाइड आरंभ हो गया सीगा। शहीद भाई फौजा सिंह की शहादत ते 13 सिंघां की शहादत सब नूं नमन है। अज संत जरनैल सिंह जी खालसा पिंड वाले, भाई अमरीक सिंह जी, जनरल सवेक सिंह जी, आज सब नूं नमन है। साडा जेनोसाइड कीता आरंभ होया और वो जेनोसाइड दे बाद एक अगला जेनोसाइड कीता गया, वो नशियां दे नाल कीता गया। हजारां दी तादाद दे विच पंजाब दे लोग नशियां दे विच मौत दे घाट चले गए। एक सिस्टमैटिक जेनोसाइड है, सिस्टमैटिक स्लो पॉइजनिंग दे करके पंजाब दे विच जेनोसाइड किया जा रहा है। एक साडा कल्चरल जेनोसाइड है, साड़ी सभ्यता नूं खत्म किया जा रहा है, रलगढ़ किया जा रहा है, ब्राह्मणवाद दे विच रलाया जा रहा है। जेनोसाइड है। साड़ी बोली का जेनोसाइड हो गया, नस्लकुशी हो गई। आज पंजाब दे पिंडां दे विच भी असी हिंदी बोलण लग पे, सानू पता ही नहीं लग रहा कि असी हिंदी बोल के अपना कल्चरल जेनोसाइड कर रहे हैं, लिंग्विस्टिक जेनोसाइड कर रहे हैं। असी वो भईयां दे मगर लग के उन्हां दी बोली दे विच ही उन्हां नाल गल्लां करन लग पे। नहीं, तुहानूं एक लाइन खिंचनी पएगी, तुहानूं गल समझानी पएगी अपनी जनरेशन नूं कि भाई असी पंजाबी दे विच गल करनी है। एक वेव चलानी पएगी, एक मुहिम चलानी पएगी। पढ़ना पंजाबी विच, लिखना पंजाबी विच, बोलना पंजाबी विच। ये साडा जेनोसाइड हो रहा है। ये कोई छोटियां छोटियां गल्लां ने, लेकिन बहुत वड्डे इहदे कॉन्सिक्वेंसिस ने। साडे नाल आर्थिक जेनोसाइड हो रहा है, आर्थिक जेनोसाइड। मैं कॉमर्स का प्रोफैसर हाँ, मैं आंकड़े नाल साबित कर सकता हाँ कि पंजाब दे विचों जिन्नी भी टैक्सेस के रूप दे विच, डायरैक्ट ते इनडायरैक्ट टैक्सेस के रूप में जिन्ना पैसा सेंटर के पूल में जाता है, नियमां के मुताबिक, कानून के मुताबिक, रूल्स के मुताबिक, वो साडे कोल पंजाब दे विच इन्वेस्ट होना चाहिए है। जिन्ना डिपॉजिट्स है पंजाब दे विचों जांदा है,
ਉਹ ਬਾਹਰਲੇ ਸੂਬਿਆਂ ਦੇ ਵਿੱਚ ਉਹਦੀ ਇਨਵੈਸਟਮੈਂਟ ਹੋ ਰਹੀ ਹੈ। ਆਰਥਿਕ ਜੈਨੋਸਾਈਡ ਹੈ। ਜਿਸ ਧਰਤੀ ਤੇ ਤੁਸੀਂ ਬੈਠੇ ਹੋ, ਇਸ ਧਰਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਮਾਲ ਸਕੇਲ ਇੰਡਸਟਰੀ ਖਤਮ ਹੋ ਗਈ। ਪੂਰੇ ਪੰਜਾਬ ਤੋਂ ਸਮਾਲ ਸਕੇਲ ਇੰਡਸਟਰੀ ਖਤਮ ਹੋ ਗਈ। ਆਰਥਿਕ ਜੈਨੋਸਾਈਡ ਹੈ। ਕੋਈ ਹੈਵੀ ਇੰਡਸਟਰੀ ਨਹੀਂ, ਤੁਹਾਡਾ ਆਰਥਿਕ ਜੈਨੋਸਾਈਡ ਕੀਤਾ ਜਾ ਰਿਹਾ ਹੈ। ਕੋਈ ਇੰਡਸਟਰੀ ਨਹੀਂ ਲਾ ਰਹੇ ਇੱਥੇ। ਹਰ ਪਾਸੋਂ ਤੁਹਾਡਾ ਜੈਨੋਸਾਈਡ ਹੋ ਰਿਹਾ ਹੈ। ਜੇ ਮੈਂ ਕਿਸਾਨੀ ਦੀ ਗੱਲ ਕਰਾਂ ਤੇ ਕਿਸਾਨੀ ਦੀ ਵੀ ਜੈਨੋਸਾਈਡ ਹੋ ਰਿਹਾ ਹੈ। ਪਾਣੀ ਦਿੱਤਾ ਜਾ ਰਿਹਾ ਹੈ, ਸਾਡੇ ਤੇ ਰਿਪੇਰੀਅਲ ਲਾਅ ਲਾਗੂ ਨਹੀਂ ਕੀਤੇ ਜਾਂਦੇ। ਹੋ ਕੀ ਰਿਹਾ ਹੈ? ਇਸ ਜੈਨੋਸਾਈਡ ਨੂੰ ਕਿਵੇਂ ਰੋਕਾਂਗੇ? ਇਸ ਨਸਲਕੁਸ਼ੀ ਨੂੰ ਕਿਵੇਂ ਰੋਕਾਂਗੇ? ਇਹ ਸਰਬੱਤ ਖਾਲਸੇ ਨੇ ਤੁਹਾਨੂੰ ਗਾਈਡਲਾਈਨਸ ਦੇਣੀਆਂ ਨੇ। ਇਸ ਕਰਕੇ ਇਹ 4 ਜਥੇਬੰਦੀਆਂ ਜਿਹੜੀਆਂ ਬਣੀਆਂ ਨੇ, ਇਹ ਸ਼ੁਰੂਆਤ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਕਿਰਪਾ ਕਰਨ 4 ਤੋਂ 5, 5 ਤੋਂ 6, 6 ਤੋਂ 7 ਸੰਗਤ ਦੀ ਅਸੀਸ ਚਾਹੀਦੀ ਹੈ। ਚੇਤੇ ਰੱਖਿਓ, ਜਿੱਥੇ ਅੱਜ ਬੈਠੇ ਆ ਨਾ, ਪਿੱਛੇ ਫੋਟੋ ਲੱਗੀ ਹੈ। ਸਿੱਖ ਕੌਮ ਕਦੀ ਵੀ ਸਰਕਾਰ ਦੀ ਪੁਸ਼ਤ ਪਨਾਹੀ ਨਾਲ ਬਣੇ ਹੋਏ ਤਖਤ ਨੂੰ ਪ੍ਰਵਾਨ ਨਹੀਂ ਕੀਤਾ। ਉਹਨੇ ਯਾਦ ਕਰੋ, ਢਾਤਾ ਸੀ ਉਸ ਵੇਲੇ, ਸੰਤਾ ਸਿੰਘ ਨੇ ਬਣਾਇਆ। ਅਸੀਂ ਸਰਕਾਰ ਦੀ ਪੁਸ਼ਤ ਪਨਾਹੀ ਨਾਲ ਬਣੀ ਹੋਈ ਕੋਈ ਵੀ ਚੀਜ਼ ਕੌਮ ਇਸਤੇਮਾਲ ਨਹੀਂ ਕਰਦੀ। ਇਹ ਸਰਕਾਰ ਨੂੰ ਇੱਕ ਮੈਸੇਜ ਸੀਗਾ। ਅੱਜ ਵੀ ਉਸ ਚੀਜ਼ ਉੱਤੇ ਪਹਿਰਾ ਦੇਣ ਦੀ ਲੋੜ ਹੈ, ਕਿਉਂਕਿ ਅੰਤਰਰਾਸ਼ਟਰੀ ਹਾਲਾਤ ਬਹੁਤ ਤੇਜ਼ੀ ਨਾਲ ਵਿਗੜ ਰਹੇ, ਚੇਂਜ ਹੋ ਰਹੇ ਨੇ। ਹੋਰ ਉਹਨਾਂ ਹਾਲਾਤਾਂ ਦੇ ਮੰਦੇ ਨਜ਼ਰ ਹੁਣ ਜਿਹੜੀ ਸਿਆਸਤ ਚੱਲ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ, ਸਾਨੂੰ ਲੋੜ ਹੈ ਕਿ ਅਸੀਂ ਉਹਦੇ ਪਾਂਧੀ ਬਣੀਏ, ਹਮ ਸਫਰ ਬਣੀਏ। ਸੋ ਮੈਂ, ਕਿਉਂਕਿ ਬਲੇਰ ਸਾਹਿਬ ਖਲੋਗੇ ਨੇ, ਇਹਦਾ ਮਤਲਬ ਹੈ ਮੈਂ ਬੈਠ ਜਾਵਾਂ। ਤੇ ਮੈਂ ਅਖੀਰ ਵਿੱਚ ਬੇਨਤੀ ਕਰਾਂਗਾ, ਜਿਹੜੇ ਸਾਰੇ ਸ਼ਹੀਦ ਸਿੰਘ ਅੱਜ ਅਸੀਂ ਬੈਠੇ ਹਾਂ, 78 ਤੋਂ ਲੈ ਕਰਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਸਿੰਘ ਨੇ, ਕਈ ਕੌਮੀ ਸ਼ਹੀਦ ਡਿਕਲੇਅਰ ਕੀਤੇ ਗਏ ਨੇ, ਕਈਆਂ ਦੀਆਂ ਬਰਸੀਆਂ ਅਸੀਂ ਬਾਰ-ਬਾਰ ਮਨਾ ਰਹੇ ਹਾਂ। ਕਈ ਸ਼ਹੀਦ ਸਿੰਘਾਂ ਦੀਆਂ ਬਰਸੀਆਂ ਅਸੀਂ ਨਹੀਂ ਮਨਾਈਆਂ। ਅਸੀਂ ਕਸੂਰਵਾਰ ਵੀ ਹਾਂ ਕਿਧਰੇ ਨਾ ਕਿਧਰੇ। ਮੈਨੂੰ ਯਾਦ ਆ ਗਈ ਗੱਲ, ਉਹ ਮੈਂ ਸਾਂਝੀ ਕਰਕੇ ਫਿਰ ਮੈਂ ਬੈਠ ਜਾਣਾ। 84 ਤੋਂ ਪਹਿਲਾਂ ਇੱਕ ਵਾਰ ਮੈਂ ਗੁਰੂ ਨਾਨਕ ਨਿਵਾਸ ਗਿਆ ਤੇ ਜਥੇਦਾਰ ਸੁਖਦੇਵ ਸਿੰਘ ਬੱਬਰ ਉਸ ਵੇਲੇ ਕੇਸ ਵਾਹ ਰਹੇ ਸੀਗੇ, ਕੰਘਾ ਸੀਗਾ ਉਹਨਾਂ ਦੇ ਹੱਥ ਵਿੱਚ। ਤੇ ਜੇ ਕੇਸ ਵਾਹ ਲਏ ਤੇ ਜਿਹੜੇ ਕੇਸ ਡਿੱਗੇ ਸੀਗੇ ਇਕੱਠੇ ਕੀਤੇ ਤੇ ਕਹਿੰਦੇ ਪ੍ਰੋਫੈਸਰ ਸਾਹਿਬ ਅਰਦਾਸ ਕਰਿਆ ਕਰੋ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਤੇ ਉਹਨਾਂ ਦਾ ਇੱਕ ਸ਼ਬਦ ਮੈਨੂੰ ਯਾਦ ਹੈ ਜੋ ਅੱਜ ਦੀ ਇਸ ਇਕੱਠ ਵਿੱਚ ਬੜਾ ਮਹੱਤਵਪੂਰਨ ਹੈ। ਕਹਿੰਦੇ ਗੁਰੂ ਕਿਰਪਾ ਕਰੇ ਕਿ ਮੇਰੇ ਸਰੀਰ ਦਾ ਇੱਕ ਇੱਕ ਕਤਰਾ ਖੂਨ ਦਾ ਉਹ ਖਾਲਿਸਤਾਨ ਦੇ ਵਾਸਤੇ ਲੱਗ ਜਾਵੇ। ਇਹ ਯਾਦਾਂ ਹੁੰਦੀਆਂ ਨੇ ਖਾਲਸਾ ਜੀ, ਯਾਦਾਂ ਹੁੰਦੀਆਂ ਨੇ। ਸਾਨੂੰ ਇੱਥੋਂ ਐਨਰਜੀ ਮਿਲਦੀ ਹੈ, ਤਾਕਤ ਮਿਲਦੀ ਹੈ। ਸੋ ਸਮੂਹ ਸ਼ਹੀਦਾਂ ਨੂੰ ਇੱਕ ਵਾਰੀ ਨਮਨ ਜਕਾਰਾ ਛੱਡ ਕੇ ਕਰਾਂਗੇ। ਉਹਦੇ ਬਾਅਦ ਮੈਂ ਸਮਾਪਤੀ। ਬੋਲੇ ਸੋਨਿਹਾ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।